ਜਾਈਏ ਤਾਂ ਵਾਈਟ ਹਾਊਸ ਨੇ ਅੱਜ ਬਿਆਨ ਦਿੱਤਾ ਵੀ ਕਹਿੰਦੇ ਵੀ ਜੋ ਇਜ਼ਰਾਈਲ ਰਾਫਾ ਦੇ ਵਿੱਚ ਕਰ ਰਿਹਾ ਹੈ, ਜਿਹੜੀ ਉਹਨਾਂ ਨੇ ਸਟ੍ਰਾਈਕ ਕੀਤੀ ਆ ਤੇ ਜੋ ਇਹ ਗਰਾਊਂਡ ਅਸੌਲਟ ਹੋਇਆ ਆ, ਕਹਿੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਰੈੱਡ ਲਾਈਨ ਆ ਉਹ ਉਸ ਨੂੰ ਕ੍ਰਾਸ ਨਹੀਂ ਕਰ ਰਿਹਾ ਹੈਗਾ। ਕਹਿੰਦੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਜਿਹੜੀ ਵਾਰਨਿੰਗ ਦਿੱਤੀ ਸੀ ਵੀ ਕੋਈ ਮੇਜਰ ਗਰਾਊਂਡ ਆਪਰੇਸ਼ਨ ਤੁਸੀਂ ਨਹੀਂ ਕਰਨਾ ਇਜ਼ਰਾਈਲ ਨੂੰ, ਕਹਿੰਦੇ ਵੀ ਉਹ ਨਹੀਂ ਹੋ ਰਿਹਾ ਹੈਗਾ। ਸੋ ਅੱਜ ਜਿਹੜੀ ਆ ਗੱਲਬਾਤ ਆ ਉਹ ਹੋਈ ਆ ਪੱਤਰਕਾਰਾਂ ਦੇ ਨਾਲ ਸੰਬੋਧਨ ਹੁੰਦੇ ਹੋਏ ਜਿਹੜੇ ਵਾਈਟ ਹਾਊਸ ਤੋਂ ਸਪੋਕਸ ਪਰਸਨ ਆ ਉਹਨਾਂ ਨੇ ਇਸ ਬਾਰੇ ਜਿਹੜੀਆਂ ਗੱਲਾਂ ਦਿੱਤੀਆਂ। ਯਾਦ ਹੋਣਾ ਵੀਕਐਂਡ ਦੇ ਉੱਤੇ ਜਿਹੜੀ 에ਅਰ ਸਟ੍ਰਾਈਕ ਹੋਈ ਸੀ ਜਿਸ ਦੇ ਵਿੱਚ ਦਰਜਨਾਂ ਹੀ ਪੈਲਸਤੀਨੀ ਮਾਰੇ ਗਏ ਸੀਗੇ ਰਾਫਾ ਦੇ ਜਿਹੜੀਆਂ ਟੈਂਟ ਸਿਟੀ ਆ ਉਸ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਪੂਰੀ ਦੁਨੀਆ ਨੇ ਇਸ ਦਾ ਬੁਰਾ ਜਿਹੜਾ ਉਹ ਮਨਾਇਆ ਸੀ। ਅਮਰੀਕਾ ਨੇ ਵੀ ਬੁਰਾ ਮਨਾਇਆ ਸੀ, ਪਰ ਉਹਨਾਂ ਨੇ ਕਿਹਾ ਵੀ ਇਹ ਡੈਲੀਬਰੇਟ ਨਹੀਂ ਸੀ, ਜਾਣਬੁੱਝ ਕੇ ਨਹੀਂ ਸੀ ਇਹ ਕੀਤਾ ਗਿਆ, ਇਹ ਅਚਨਚੇਤੇ ਸਾਰਾ ਕੁਛ ਹੋਇਆ ਆ। ਉਧਰ ਇਜ਼ਰਾਈਲੀ ਫੋਰਸਿਸ ਕਹਿੰਦੇ ਰਾਫਾ ਦੇ ਵਿੱਚ ਹੋਰ ਡੂੰਘੀਆਂ ਜਿਹੜੀਆਂ ਉਹ ਜਾ ਰਹੀਆਂ, ਹੋਰ ਅੰਦਰ ਤੱਕ ਜਾ ਰਹੀਆਂ ਆ ਤੇ ਉਹ ਬਾਰ-ਬਾਰ ਜਿਹੜੇ ਆਈਡੀਐਫ ਵਾਲੇ ਆ ਉਹ ਦੱਸ ਰਹੇ ਆ ਵੀ ਅਸੀਂ ਜਿਹੜੇ ਬਹੁਤ ਸਾਰੇ ਹਮਾਸ ਦੇ ਜਿਹੜੇ ਟੈਰਰਿਸਟ ਆ, ਮਿਲੀਟੈਂਟਸ ਆ, ਉਹਨਾਂ ਨੂੰ ਅਸੀਂ ਮਾਰ ਰਹੇ ਹਾਂ। ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਸਪੋਕਸਮੈਨ ਜੌਨ ਕਰਬੀ ਉਹਨਾਂ ਨੇ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਕਹਿੰਦੇ ਅਮਰੀਕਾ ਨੇ ਕੋਈ ਅੱਖ ਨਹੀਂ ਜਿਹੜੀ ਉਹ ਬੰਦ ਕੀਤੀ ਹੋਈ, ਬਲਾਈਂਡ ਆਈ ਨਹੀਂ ਹੈਗੀ ਜਿਹੜੀ ਇਜ਼ਰਾਈਲ ਦੀ ਆਪਰੇਸ਼ਨ ਦੇ ਉੱਤੇ। ਇਨਫੈਕਟ ਬਾਈਡਨ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਇਜ਼ਰਾਈਲ ਨੂੰ ਵੀ ਤੁਸੀਂ ਕੋਈ ਮੇਜਰ ਗਰਾਊਂਡ ਆਪਰੇਸ਼ਨ ਨਹੀਂ ਕਰਨਾ, ਜਿਹਦੇ ਨਾਲ ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੀ ਵਾਰਨਿੰਗ ਆ ਉਸ ਨੂੰ ਤੁਸੀਂ ਪਾਰ ਕਰ ਜਾਓ ਤੇ ਜਿਹਦੇ ਨਾਲ ਯੂਐਸ ਦੀ ਪਾਲਿਸੀ ਦੇ ਵਿੱਚ ਜਿਹੜਾ ਉਹ ਚੇਂਜ ਹੋ ਜਾਵੇ, ਜਿਹਦੇ ਵਿੱਚ ਵੈਪਨਸ ਦੀ ਸ਼ਿਪਮੈਂਟ ਨੂੰ ਰੋਕਣ ਦੀ ਜਿਹੜੀ ਚੇਤਾਵਨੀ ਆ, ਧਮਕੀ ਆ, ਉਹ ਵੀ ਨਾਲ ਸੀਗੀ। ਤੇ ਜੌਨ ਕਰਬੀ ਉਹਨਾਂ ਨੇ ਕਿਹਾ ਵੀ ਕਿਉਂਕਿ ਇਹ ਕੋਈ ਮੇਜਰ ਗਰਾਊਂਡ ਆਪਰੇਸ਼ਨ ਨਹੀਂ ਆ, ਸੋ ਇਹ ਜਿਹੜੀ ਲਾਈਨ ਆ ਉਹਨਾਂ ਨੇ ਕ੍ਰਾਸ ਨਹੀਂ ਕੀਤੀ ਹੈਗੀ। ਉਹਨਾਂ ਨੇ ਉਸ ਇਨਸੀਡੈਂਟ ਨੂੰ ਹੋਰੀਫਿਕ ਇਨਸੀਡੈਂਟ ਜਾਂ ਐਕਸੀਡੈਂਟ ਦੇ ਤੌਰ ਦੇ ਉੱਤੇ ਹੀ ਉਸ ਡੈਡਲੀ ਸਟ੍ਰਾਈਕ ਨੂੰ ਜਿਹੜਾ ਆ ਉਹ ਦੇਖ ਰਹੇ ਆ। ਦੂਜੇ ਪਾਸੇ ਜਿਹੜੇ ਐਕਸਪਰਟਸ ਆ, ਐਨਾਲਿਸਟ, ਉਹਨਾਂ ਨੇ ਐਨਾਲਾਈਜ਼ ਕੀਤਾ ਹੈ ਵੀ ਜੋ ਬੰਬ ਇਜ਼ਰਾਈਲ ਵੱਲੋਂ ਰਾਫਾ 'ਚ ਸਿੱਟੇ ਗਏ, ਜਿਨ੍ਹਾਂ ਦੇ ਨਾਲ ਹੁਣ ਸਿਵਲੀਅਨਸ ਦੀ ਮੌਤ ਹੋਈ ਆ, ਉਹ ਅਮਰੀਕਾ ਦੇ ਹੀ ਬਣੇ ਹੋਏ ਬੰਬ ਹੈਗੇ GBU-39। ਦੋ ਮੁਨੀਸ਼ੀਅਨਸ ਐਕਸਪਰਟ ਆ, ਉਹਨਾਂ ਨੇ CBS ਨੂੰ ਦੱਸਿਆ, ਕਹਿੰਦੇ ਵੀ ਦਰਜਨਾਂ ਦੇ ਕਰੀਬ ਪੈਲਸਤੀਨੀਅਨ ਇਸ ਸਟ੍ਰਾਈਕ ਦੇ ਨਾਲ ਮਾਰੇ ਗਏ ਹੈਗੇ ਆ। ਇੱਕ US ਆਰਮੀ ਦੇ ਐਕਸਪਰਟ ਆ ਜੋ ਡਿਸਪੋਜ਼ਲ ਟੈਕਨੀਸ਼ੀਅਨ ਆ, ਉਹਨਾਂ ਨੇ ਦੱਸਿਆ ਵੀ ਇਹ ਮੈਂ ਕਨਫਰਮ ਕਰਦਾ ਵੀ ਇਹ ਅਮਰੀਕਾ ਦੇ ਹੀ ਜਿਹੜੇ ਬਣੇ ਹੋਏ ਬੰਬ ਹੈਗੇ ਆ ਜੋ ਇਜ਼ਰਾਈਲ ਵਾਲਿਆਂ ਨੇ ਪੈਲਸਤੀਨੀਅਨਾਂ ਦੇ ਉੱਤੇ ਜਿਹੜੇ ਗਾਜ਼ਾ ਦੇ ਵਿੱਚ ਸਿੱਟੇ ਹੈਗੇ ਆ। ਸੋ ਇਹ ਵੱਖ-ਵੱਖ ਜਿਹੜੇ ਬਿਆਨ ਆ ਉਹ ਵਾਈਟ ਹਾਊਸ ਕੁਛ ਕਹਿ ਰਿਹਾ ਆ, ਬਾਕੀ ਜਿਹੜੇ ਐਕਸਪਰਟ ਆ ਉਹ ਕੁਛ ਕਹਿ ਰਹੇ। ਦੂਜੇ ਪਾਸੇ ਇਜ਼ਰਾਈਲ ਵਾਲੇ ਕਹਿੰਦੇ ਵੀ ਸਾਨੂੰ ਤਾਂ 6-7 ਮਹੀਨੇ ਲੱਗ ਜਾਣੇ ਇਹ ਸਾਰਾ ਏਰੀਆ ਜਿਹੜਾ ਆ ਕਲੀਨ ਕਰਨ ਦੇ ਲਈ, ਵੀ ਸਾਡੇ ਤੇ ਨਹੀਂ ਕਿਸੇ ਦਾ ਅਸਰ। ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵੀ ਚਾਹੇ ਜੋ ਆਰਡਰ ਜਾਰੀ ਕੀਤੇ ਹੋਏ ਹੈਗੇ ਆ, ਤੇ ਇਹ ਕਹਿ ਰਿਹਾ ਆ ਵੀ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਇਹ ਤਾਂ ਜੀ ਇੱਕ ਬਹੁਤ ਛੋਟਾ ਜਿਹਾ ਵੈਪਨ ਸੀ ਜਿਹੜਾ ਡਿੱਗਿਆ, ਜਿਹਦੇ ਨਾਲ ਗਲਤ ਡਿੱਗਿਆ ਹੈਗਾ, ਜਿਹਦੇ ਨਾਲ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ। ਸੋ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਜਿਹੜੀ ਕੀ ਸਿਚੁਏਸ਼ਨ ਉੱਥੇ ਬਣੀ ਹੋਈ ਹੈ।